अस्सलाम वालेकुम। मैं तुहाडा वीर जुल्फकार जट ते तुसी देख रहे हो गल वेले दी। गल लम्मी चौड़ी कोई नहीं। अज असी बैठे हाँ अपने ये जे मित्र, ये जे वीर, ये जे साडे बेली कि जिन्हां दा अगर नां लईए पाकिस्तान दे जिहड़ा चढ़दे सूरज दी सरजमीन नारोवाल है, उहदे विच इक चढ़दा सूरज सहाफत दी दुनिया दे विच ਤੁਹਾਡੀ ਮੁਹੱਬਤ जनाब नदीम भट्ट साहब साडे वीर ने। अज असी इन्हां नाल बैठे हाँ ਜਜ਼ਾਕੱਲਾ ਥੈਂਕ ਯੂ ते गल लम्मी चौड़ी कोई नहीं, वेले की गल साडी हुंदी है। असी जिहड़ा बंदा जिहड़े महकमे च होए ना असी उही गल कर लैंदे। ਆ ਨਹੀਂ ਹੱਕ ਵੀ ਇਹੀ ਬਣਦਾ ਜੀ ते वेले की गल है वे भाजी कि अजकल सहाफत जिहड़ी है ना वो मारी मारी फिरदी है। ठीक है, मैं बड़ी कोई ढक्की छुपी गल नहीं तुहाडे नाल करांगा, क्योंकि देखी जाए ना कि सहाफत इतना एक अजीम मनसब सी। जी 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 ठीक है कि इहदी बहुत ज़्यादा वर्थ हुंदी सी, लेकिन आहिस्ता 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 जिहड़ी है ना ये इंज लगदा कि जिवें ना दम तोड़दी जा रही। बिल्कुल लेकिन सही कह लेकिन रहे, सारी सही सूरत बात है। हाल दे विच जदों तुहाडे जैसे दीवा चौक के बैठे लोग देखदे आ ते दिल खुश हुंदा ਤੁਹਾਡੀ है। ਮੁਹੱਬਤ। थोड़ा जिहा साडे आडियंस वास्ते ना सहाफत दे हवाले नाल सानूं दसो। ਅੱਛਾ ਦੇਖੋ ਜੀ, ਮੈਂ ਅਕਸਰ ਇਹ ਗੱਲ ਕਰਦਾ ਕਿ ਕੋਈ ਵੀ ਨਾ ਉਹਦਾ ਜਿਹੜਾ ਨਾ ਉਹਦਾ ਮੋਤਬਰ ਨਹੀਂ ਹੁੰਦਾ, ਠੀਕ ਹੈ। ਸ਼ਖਸੀਅਤ ਉਹਨੂੰ ਮੋਤਬਰ ਕਰਦੀ ਹੈ। कमाल बात, ਠੀਕ ਹੈ, बिल्कुल ਅਗਰ ਬਾਤ ਸਹਾਫਤ ਦੀ ਕੀਤੀ ਜਾਏ ਨਾ ਤੇ ਸਭ ਤੋਂ ਪਹਿਲੇ ਦੇਖਿਆ ਜਾਏਗਾ ਕਿ ਕਿਆ ਆਇਆ ਜਿਹੜੇ ਅੱਜ ਕੱਲ੍ਹ ਲੋਕ ਵਰਕਿੰਗ ਕਰਦੇ ਪਏ। ਮੈਂ ਚੂੰਕਿ ਡਿਸਟ੍ਰਿਕਟ ਦੇ ਹਵਾਲੇ ਨਾਲ ਬਾਤ ਕਰਾਂਗਾ, ਠੀਕ ਹੈ ਨਾ। ਅਸੀਂ ਆਪਣੀ ਇਹ ਡਿਸਟ੍ਰਿਕਟ ਨਾਰੋਵਾਲ, ਜ਼ਿਲ੍ਹੇ ਨਾਰੋਵਾਲ ਦੀ ਅਗਰ ਬਾਤ ਨਾ ਕਰੀਏ ਤੇ ਵੀ ਇਨਸਾਫ ਨਹੀਂ ਹੋਏਗਾ। बिल्कुल ठीक, ਮੈਂ ਆਪਣੇ ਇਸ ਕੈਨਵਸ ਤੋਂ ਬਾਹਰ ਨਹੀਂ ਨਿਕਲਾਂਗਾ। बिल्कुल ठीक। टू बी ट्रुथ, बिल्कुल क्लीयरली बात, ठीक है ना। यकीन कर लो कि मैं बिल्कुल किसी को बुरी लगे तो दोस्त साहब ਨੂੰ ਇੰਤਹਾਈ ਇਬਾਜ਼ਤ, ਇੰਤਹਾਈ ਮਾਜ਼ਤ। ਜਿਹੜਾ ਲਫ਼ਜ਼ ਤੁਸੀਂ ਸਹਾਫਤ ਬੋਲਦੇ ਹੋ ਨਾ, ਅਸੀਂ ਸਹਾਫਤ ਦੇ ਲਫ਼ਜ਼ ਤੇ ਉਹਦੇ ਮਿਆਰ ਤੇ ਪੂਰਾ ਨਹੀਂ ਉਤਰਦੇ। ठीक, ਮੈਨੂੰ ਤਕਲੀਫ ਹੁੰਦੀ ਹੈ ਕਿ ਪਹਿਲੇ ਤੇ ਦੇਖਣਾ ਪਏਗਾ ਕਿ ਸਹਾਫਤ ਦੇ ਮਾਨੀ ਔਰ ਮਫਹੂਮ ਕੀ ਨੇ। बिल्कुल ठीक, ਠੀਕ ਹੈ ਨਾ। ਮਾਨੀ ਔਰ ਮਫਹੂਮ ਅੰਟਿਲ ਸਾਡੀ ਸਮਝ ਨਾ ਆਣਗੇ ਤੇ ਅਸੀਂ ਉਹਦੇ ਪੈਰਾਮੀਟਰਸ ਵੀ ਤੈਅ ਨਹੀਂ ਕਰ ਸਕਦੇ। बिल्कुल ठीक। ਮੇਰਾ ਖਿਆਲ ਹੈ ਤੁਹਾਨੂੰ ਤੇ ਬਿਲਕੁਲ ਮਾਸ਼ਾਅੱਲਾ ਤੁਸੀਂ ਤੇ ਪੜ੍ਹੇ ਲਿਖੇ ਸਹਾਫੀ ਹੋ, ਮੇਰੇ ਦੋਸਤਾਂ ਨੂੰ ਵੀ ਇਹ ਗੱਲ ਦਾ ਪਤਾ ਹੈ ਕਿ ਸਹਾਫਤ ਜਿਹੜੀ ਹੈ ਨਾ ਸੱਚੀ ਤੇ ਦਰੁਸਤ ਬਾਤ ਕਰਨ ਦਾ ਨਾਮ ਹੈ। बिल्कुल ठीक। ਠੀਕ ਹੈ। ਮੈਨੂੰ ਕਿਸੇ ਬੰਦੇ ਦੀ ਬੜੀ ਅੱਛੀ ਕਿਸੇ ਦੀ ਬਾਤ ਲੱਗੀ ਜੀ। ਉਹਨਾਂ ਕਿਹਾ ਕਿ ਸਹਾਫਤ ਇਹ ਨਹੀਂ ਕਿ ਉੱਥੇ ਚੰਦ ਲੋਕ ਮਰ ਗਏ ਨੇ, ਭੁੱਖ ਨਾਲ ਮਰ ਗਏ ਨੇ, ਸੈਲਾਬ ਨਾਲ ਮਰ ਗਏ ਨੇ, ਬੇਰੁਜ਼ਗਾਰੀ ਨਾਲ ਮਰ ਗਏ ਨੇ, ਬਿਮਾਰੀ ਨਾਲ ਮਰ ਗਏ ਨੇ। ਸਹਾਫਤ ਇਸ ਚੀਜ਼ ਦਾ ਨਾਮ ਹੈ ਕਿ ਉੱਥੇ ਚੰਦ ਲੋਕ ਮਰਨ ਵਾਲੇ ਨੇ। है ਠੀਕ ਹੈ ਨਾ। ਉੱਥੇ ਹਾਦਸਾ ਰੂਨਮਾ ਹੋਣ ਵਾਲਾ ਹੈ। ਸਹਾਫਤ ਨਾਮ ਹੈ ਆਵਾਮ ਨੂੰ ਸ਼ਊਰ ਦੇਣ ਦਾ, बिल्कुल ठीक। ਅਦਾਰਿਆਂ ਨੂੰ ਅਲਰਟ ਕਰਨ ਦਾ, ਜ਼ਿੰਮੇਵਾਰੀ ਦਾ ਅਹਿਸਾਸ ਦਿਲਾਉਣ ਦਾ। ਲੇਕਿਨ ਇੰਤਹਾਈ ਅਫਸੋਸ ਦੇ ਨਾਲ ਕਿ ਅੱਜ ਸਾਡੀ ਜਿਹੜੀ ਸਹਾਫਤ ਹੈ ਨਾ, ਇਹ ਬਿਆਨਬਾਜ਼ੀ ਤੇ ਜਸਟ ਛੋਟੇ ਮੋਟੇ ਅਫੀਸਰਾਂ ਦੇ ਦੌਰੇ ਤੋਂ ਇਲਾਵਾ ਕੋਈ ਖਬਰ ਨਹੀਂ ਹੈਗੀ ਇਹਦੇ 'ਚ। ਅਗਰ ਮੈਂ ਇਹਦੀ ਬਰੀਕੀਆਂ 'ਚ ਜਾਵਾਂ ਨਾ, ਠੀਕ ਹੈ ਨਾ, ਇਹਦੀ ਗਹਿਰਾਈ 'ਚ ਜਾਵਾਂ ਤੇ ਮੈਂ ਤੇ ਆਪਣਾ ਜੱਟ ਸਾਹਿਬ ਸਹਾਫਤ ਪਤਾ ਕਿਹਨੂੰ ਕਹਿੰਦਾ? ਸਹਾਫਤ ਇਸ ਚੀਜ਼ ਦਾ ਨਾਮ ਹੈ ਕਿ ਤੁਹਾਡੇ ਕੋਲੋਂ ਸੁਸਾਇਟੀ ਐਜੂਕੇਟ ਕਿਸ ਤਰ੍ਹਾਂ ਹੋ ਰਹੀ ਹੈ। क्या बात है, कमाल बात। ठीक है। बिल्कुल ठीक, सिर्फ नॉट न्यूज़ मेकिंग, ठीक है ना। बिल्कुल ठीक। मैं सिर्फ है नहीं कि मेरी खबर ला के आई है जो फलां अफसर ने ये किया, फलां अफसर ये करेगा, फलां अफसर ने वो दौरा किया। इट इज़ नॉट अ न्यूज़ यार, ठीक है ना। ये खबर नहीं है, ठीक है ना। खबर नगारी कुछ और चीज़ है, सहाफत एक किसी और ड्यूटी का नाम है। ये जिम्मेदारी है ना। जैसे वो हम कहते हैं ना, सॉरी पंजाबी च फिर आना पड़ेगा, कोई गल नहीं, जिस तरह हो जाता जिस तरह सर ही कहते हैं ना कि सहाफत रियासत का चौथा सतून है जी। मुआशरे की अख है, ठीक है ना। बल्कि अख भी है तो मुआशरे के कन भी ने जी। ठीक है। लेकिन अफसोस होता है कि ये ना अख भी तो कन भी, समायत भी ते बसारत भी ना, बल्कि बसीरत भी, ठीक है ना, कमज़ोर हो चुकी है। अच्छा हुण ਇਹਦੇ ਵਿੱਚ ਚਲੋ ਇਹ ਤੇ ਠੀਕ ਹੈ, ਇਹ ਤੁਹਾਡਾ ਗਿਲਾ ਹੋ ਸਕਦਾ, ਸਾਡਾ ਸ਼ਿਕਵਾ ਹੋ ਸਕਦਾ, ਠੀਕ ਹੈ। ਲੇਕਿਨ ਅਸਲ ਕਹਾਣੀ ਇਹ ਵੇ ਕਿ ਅਸੀਂ ਇਹ ਸਹਾਫਤ ਨੂੰ ਪਟੜੀ ਤੇ ਕਿਵੇਂ ਲੈ ਕੇ ਆਣਾ। हाँ सर, वेरी गुड क्वेश्चन। अच्छा ਇਹਦੇ ਵਿੱਚ ਨਾ ਆਪਣਾ ਜੱਟ ਸਾਹਿਬ ਇਹ ਵਿਲਾਲ ਤੋਂ ਪਹਿਲੇ ਡਿਸਕਸ ਵੀ ਇਹ ਬਾਤ ਹੋਣ ਡਈ ਸੀ, ਠੀਕ ਹੈ। ਮੈਂ ਫਿਰ ਨਾ ਮੀਡੀਆ ਹਾਊਸਿਸ ਦਾ ਕਿਰਦਾਰ ਜਿਹੜਾ ਰੋਲ ਹੈ ਨਾ, ਇੱਕ ਵੈਰੀ ਬੈਡ, ਠੀਕ ਹੈ। ਉਹਨਾਂ ਦਾ ਕੋਈ ਕ੍ਰਾਈਟੇਰੀਆ ਨਹੀਂ, ਠੀਕ ਹੈ ਨਾ। ਕੋਈ ਬਿਲਕੁਲ ਪ੍ਰਿੰਸੀਪਲਸ ਨਹੀਂ, ਕੋਈ ਰੂਲਸ ਨਹੀਂ ਹੈਗੇ, ਕੋਈ ਉਹਨਾਂ ਦੀ ਡਿਬੇਨ ਨਹੀਂ ਹੈਗੀ, ਕੋਈ ਐਲੀਜੀਬਿਲਿਟੀ ਨਹੀਂ ਹੈਗੀ, ਕੋਈ ਉਹਨਾਂ ਮਿਆਰ, ਕੋਈ ਵਕਾਰ ਨਹੀਂ ਬਰਕਰਾਰ ਰੱਖਿਆ। ਇੱਥੇ ਮਾਜ਼ਰਤ ਨਾ ਮੀਡੀਆ ਹਾਊਸਿਸ ਦੀ ਸੂਰਤ ਹਾਲ ਇਹ ਬਣ ਖੜੀ ਹੋਈ ਹੈ ਕਿ 2-4-5 ਹਜ਼ਾਰ ਰੁਪਇਆ ਦਵੋ ਤੇ ਜਨਾਬ ਬਿਊਰੋ ਚੀਫ ਤੇ ਡਿਵੀਜ਼ਨਲ ਬਿਊਰੋ ਚੀਫ ਤੇ ਦਿਸ ਐਂਡ ਦੈਟ
ਐਸੇ ਉਹਦੇ ਡੈਜ਼ਿਗਨੇਸ਼ਨ ਤਕਸੀਮ ਹੁੰਦੇ ਨੇ ਜਿਹੜੇ ਲਫ਼ਜ਼ ਉਸ ਸਹਾਫੀ ਨੂੰ ਲਿਖਣੇ ਵੀ ਨਹੀਂ ਆਉਂਦੇ। ਬਿਲਕੁਲ ਠੀਕ। ਮੈਂ ਪਹਿਲੇ ਆਪਣਾ ਫੇਸ 'ਚ ਨਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਾਂ ਜਿਹੜੇ ਕੋਈ ਮੀਡੀਆ ਹਾਊਸਿਸ ਨੇ ਉਹਨੂੰ ਰਿਕੁਐਸਟ ਕਰਾਂਗਾ ਕਿ ਕਮ ਅਜ਼ ਕਮ ਨਾ ਕੋਈ ਮਿਆਰ ਕਾਇਮ ਕੀਤਾ ਜਾਏ। ਨਹੀਂ, ਤੁਹਾਡਾ ਕਹਿਣ ਦਾ ਮਤਲਬ ਜਿਹੜੀ ਗੱਲ ਮੈਂ ਸਮਝਾਂ ਕਿ ਫਿਲਟਰ ਲੱਗਣੇ ਚਾਹੀਦੇ। ਯੈਸ ਸਰ, ਯੈਸ। ਤੁਹਾਡੇ ਡਿਸਟ੍ਰਿਕਟ, ਤੁਹਾਡੀ ਤਹਿਸੀਲ ਦੇ ਵਿੱਚ ਫਿਲਟਰ ਹੋਏ। देयर शुड बी एनी बैरियर्स। ठीक है। कोई देखो ना डॉक्टर एक बनता है, कोई डिग्री है यार कम अज कम, ठीक है ना। कोई 100 च कोई 1-2 जाली डॉक्टर होएगा, ठीक है। ਉਹਦੀ ਵੀ ਮਸ਼ਹੂਰੀ ਹੋ ਜਾਂਦੀ ਹੈ। ਇੱਥੇ ਤੇ 100 ਚੋਂ 98 ਜਾਲੀ ਸਾਫੀ ਨੇ, ਕੋਈ 1-10 ਨਹੀਂ ਹੋਏਗਾ। ਬਿਲਕੁਲ ਠੀਕ। ਬਲਕਿ ਸਾਫੀ ਨਹੀਂ ਇਹਨਾਂ ਨੂੰ ਕਿਹਾ ਜਾ ਸਕਦਾ। ਸਾਡੇ ਛੋਟੇ ਅਜ਼ਲਾ ਜਿਹੜੇ ਲੋਕ ਨੇ ਨਾ, ਕੋਈ ਫਿਊ ਵਨ ਰੀਅਲ ਜਰਨਲਿਸਟ ਹੋਣਗੇ, ਅਦਰਵਾइज ना वो रिपोर्टर्स ने, नुमाइंदे ने, ठीक है ना, या इस तरह कुछ छोटे डेजिग्नेशन ने, ठीक है ना। सहाफ़ी जरा ना सहाफ़त लफ्ज़, ठीक है ना, मैं समझना कि ही शुड बी एजुकेटेड, बिल्कुल ठीक है ना। बेशक और मैस कम्युनिकेशन ना हो, कुछ भी है, लेकिन तलीम होए सर, तलीम होए। साढ़े कई सहाफ़ी ने वो नॉट इन मास कम्युनिकेशन, ठीक है, बिल्कुल ठीक। कोई किसी को उर्दू है, किसी को अदब है, किसी को अपना सियासियात है, मुआशियात है, लेकिन सब्जैक्ट है नहीं सर, शऊर है, तलीम होनी चाहिए, आई थिंक। बिल्कुल ठीक है। अच्छा, इस तो बाद ਦੇ ਵਿੱਚ ਅਸੀਂ ਦੇਖਿਆ WhatsApp ਤੇ ਤੁਸੀਂ ਜਦੋਂ ਦੇਖਦੇ ਹੋ ਨਾ ਮੀਡੀਆ ਹਾਊਸਸ ਦੀ ਤੁਸੀਂ ਗੱਲ ਕੀਤੀ। ਜੀ। ਮੀਡੀਆ ਹਾਊਸਸ ਦੇ ਵਿੱਚ ਵੀ ਜ਼ਿਆਦਾਤਰ ਸਿਰਫ ਆਪਣੇ ਕਾਰੋਬਾਰ ਨੂੰ ਫੋਕਸ ਕੀਤਾ ਹੈ। ਜੀ ਜੋ ਕਰੰਟ ਪੋਜੀਸ਼ਨ ਆਉਣ। ਯੈਸ। ਇਸੇ ਤਰ੍ਹਾਂ ਹੀ ਅਸੀਂ ਅਖਬਾਰ ਦੀ ਗੱਲ ਕਰੀਏ, ਅਸੀਂ ਕਹਿੰਦੇ ਹੁੰਦੇ ਹਾਂ ਕਿ ਅਖਬਾਰ ਦੀ ਅਹਿਮੀਅਤ ਖਤਮ ਹੋ ਜਾਣੀ ਹੈ ਜਦੋਂ ਵੀਡੀਓ ਆ ਗਈ, ਲੇਕਿਨ ਸੱਚੀ ਬਾਤ ਹੈ ਕਿ ਅਖਬਾਰ ਦੀ ਅਹਿਮੀਅਤ ਅੱਜ ਵੀ ਹੈ। ਜੀ। ਠੀਕ ਹੈ, ਕਿਤੇ ਨਾ ਕਿਤੇ ਉਹ ਜੀ ਕਿਸੇ ਨਾ ਕਿਸੇ ਸ਼ਕਲ 'ਚ ਐਗਜ਼ਿਸਟ ਕਰਦੀ ਹੈ। ਹਾਂਜੀ, ਲੇਕਿਨ ਬਦਕਿਸਮਤੀ ਦੇ ਨਾਲ ਉਸ ਅਖਬਾਰ ਦੀ ਆੜ ਦੇ ਵਿੱਚ, ਮੈਂ ਇੱਕ ਮਿਸਾਲ ਦੇ ਦੇਣਾ, ਨਾਂ ਨਹੀਂ ਲੈਂਦਾ। ਜੀ। ਮੈਨੂੰ ਇੱਕ ਦਫਾ ਇੱਕ ਬੰਦੇ ਨੇ ਪੁੱਛਿਆ, ਉਹਨੇ ਕਿਹਾ ਜੀ ਗੱਲ ਇਹ ਵੇ ਜੱਟ ਸਾਹਿਬ ਮੈਨੂੰ ਇਹ ਦੱਸੋ ਕਿ ਕਿਹੜੀ ਅਖਬਾਰ ਲਈਏ। ਮੈਂ ਕਿਹਾ ਜੀ ਅਖਬਾਰ ਲਈਏ ਤਾਂ ਮੈਂ ਗੱਲ ਨਹੀਂ ਸਮਝਿਆ। ਜੀ। ਕਹਿੰਦਾ ਯਾਰ ਮੈਂ ਨਾ ਪੱਤੀ ਦਾ ਕਾਰੋਬਾਰ ਕਰਨ ਲੱਗਾ। ਠੀਕ ਹੈ। ਅੱਛਾ, ਮੈਂ ਪਹਿਲਾਂ ਤੇ ਜਿਹੜਾ ਥੋੜਾ ਜਿਹਾ ਹੈ ਨਾ, ਮੈਂ ਤੇ ਜੀ ਜਿਵੇਂ ਨਾ ਘੁੰਮਣ ਘੇਰੀ 'ਚ ਆ ਗਿਆ। ਮੈਂ ਕਿਹਾ ਯਾਰ ਪੱਤੀ ਦਾ ਕਾਰੋਬਾਰ ਤੇ ਨਾਲ ਮੈਨੂੰ ਸਮਝ ਨਹੀਂ ਆਈ ਭਾਜੀ ਗੱਲ। ਮੈਂ ਖੁੱਲ੍ਹ ਕੇ ਗੱਲ ਕਰੋ, ਤੁਸੀਂ ਕਰਨਾ ਕਾਰੋਬਾਰ ਪੱਤੀ ਦਾ ਤੇ ਅਖਬਾਰ ਦਾ ਇਹਦੇ ਨਾਲ ਕੀ ਲੈਣਾ ਦੇਣਾ? ਉਧਰ ਵੀ ਪੱਤੀ ਲਾਣੀ ਜੀ। ਅੱਛਾ, ਉਹ ਨਾਲ ਇੱਕ ਸਿਆਣਾ ਬੰਦਾ ਬੈਠਾ ਜੀ, ਕਹਿੰਦਾ ਭਾਈ ਇਹਨੇ 2 ਨੰਬਰ ਪੱਤੀ ਵੇਚਣੀ ਤੇ ਨਾਲ ਅਖਬਾਰ ਜਿਹੜਾ ਨਾ ਸ਼ੈਲਟਰ ਹੋਏ। ਸੋ ਇਹ ਇਸ ਕਿਸਮ ਦੀਆਂ ਜਿਹੜੀਆਂ ਬਲੈਕ ਸ਼ੀਪਸ ਨੇ, ਜਿਹੜੇ ਕਾਲੀਆਂ ਭੇਡਾਂ ਨੇ ਸਹਾਫਤ ਦੇ ਅੰਦਰ, ਮਤਲਬ ਉਹ ਆੜ ਸਹਾਫਤ ਦੀ ਲੈਂਦੇ ਨੇ, ਲੇਕਿਨ ਉਹ ਕਾਰੋ ਧੰਦਾ ਰਹੇ ਹੁੰਦੇ ਉਹਨਾਂ ਦੇ ਵਾਸਤੇ। ਮਤਲਬ ਤੁਸੀਂ ਲੱਗਦਾ ਕਿ ਮੇਰਾ ਦਫ਼ਤਰ ਬੰਦ ਕਰੋ। ਨਹੀਂ ਮੈਂ ਆਪਣੇ ਨੌਲੇਜ ਵਾਸਤੇ, ਮੈਂ ਜ਼ੁਲਫਕਾਰ ਸਾਹਿਬ ਮੈਨੂੰ ਨਾ ਅਲਹਮਦੁਲਿਲਾ ਨਾ ਸੱਚੀ ਗੱਲ ਕਰਨ ਦੀ ਆਦਤ ਹੈ, ਤੇ ਮੇਰੇ ਪਿਆਰ ਕਰਨ ਵਾਲੇ ਜਿਹੜੇ ਲੋਕ ਮੇਰੇ ਨਾਲ ਪਿਆਰ ਕਰਦੇ ਨੇ, ਜਿਹੜੇ ਜਾਣਦੇ ਨੇ, ਉਹਨਾਂ ਨੂੰ ਵੀ ਸੱਚੀ ਗੱਲ ਸੁਣਨ ਦੀ ਆਦਤ ਹੈ। ਜ਼ਬਰਦਸਤ, ਠੀਕ ਹੈ ਨਾ। ਮੈਨੂੰ ਇਹ ਕਹਿਣ 'ਚ ਤਾਂ ਕੋਈ ਆੜ ਨਹੀਂ, ਕੋਈ ਡਰ ਨਹੀਂ, ਕੋਈ ਖੌਫ ਨਹੀਂ, ਠੀਕ ਹੈ ਨਾ। 70 to 80% ਜਿਹੜੇ ਇੱਥੇ ਲੋਕ ਨੇ ਨਾ, ਜਿਨ੍ਹਾਂ ਨੇ ਸਹਾਫਤ ਨੂੰ ਐਜ਼ ਅ ਟੂਲ ਇਸਤੇਮਾਲ ਕਰਦੇ ਪਏ ਨੇ, ਠੀਕ ਹੈ ਨਾ, ਦੇ ਆਰ ਡਿਫੈਂਡਿੰਗ ਯੋਰ ਬਿਜ਼ਨਸਿਸ। ਠੀਕ ਹੈ ਨਾ। ਸਹਾਫਤ ਦੀ ਨਾ ਉਹਨਾਂ ਦੀ ਜ਼ਰੂਰਤ ਹੈ, ਠੀਕ ਹੈ ਨਾ ਉਹਦੇ ਪੈਰਾਮੀਟਰ 'ਤੇ ਉਹ ਪੂਰਾ ਉਤਰਦੇ ਨੇ, ਠੀਕ ਹੈ ਨਾ। ਜਸਟ ਜਿਸ ਤਰ੍ਹਾਂ ਇੱਕ ਕਿਸੇ ਦੌਰ 'ਚ ਨਾ ਇਹ ਬਾਤ ਕਹੀ ਜਾਂਦੀ, ਉਹਨੇ ਕਿਹਾ ਕਿ ਕੋਈ ਚੌਧਰੀ ਨਾ ਪਿੰਡ ਦਾ, ਜੀ, ਤੇ ਉਹਨੇ ਕਿਹਾ ਕਿ ਚੌਧਰੀ ਸਾਹਿਬ ਉਹ ਸੁਣਿਆ ਮੁੰਡਾ ਤੁਹਾਡਾ ਜਨਾਬ ਵਕੀਲ ਵੀ ਬਣ ਗਿਆ ਤੇ ਬੈਠਦਾ ਕੋਰਟ ਸ਼ੋਰ 'ਤੇ। ਉਹਨੇ ਕਿਹਾ ਨਹੀਂ, ਕੋਰਟ ਸ਼ੋਰ 'ਤੇ ਨਹੀਂ ਬੈਠਦਾ, ਆਪਣੀ ਜੱਟ ਜ਼ਿੰਮੇਦਾਰੀ ਕਰਦਾ। ਉਹਨੇ ਕਿਹਾ ਫਿਰ ਕੱਲ੍ਹ ਹੀ ਆਪਣਾ ਵਕਾਲਤ ਕੱਲ੍ਹ ਹੀ ਕਰਵਾਈ ਜੇ। ਠੀਕ ਹੈ। ਉਹਨੇ ਬੜੀ ਖੂਬਸੂਰਤ ਬਾਤ ਕੀਤੀ। ਉਹਨੇ ਕਿਹਾ ਯਾਰ ਵਕਾਲਤ ਤੇ ਇਸ ਵਾਸਤੇ ਕਰਵਾਈਏ ਕਿ ਕੁੱਤਾ ਬਿੱਲਾ ਨਾ ਪਏ। ਇਸ ਤਰ੍ਹਾਂ ਨਾ ਹੁਣ ਤੁਸੀਂ ਬਿਲੀਵ ਕਰੋ ਕਿ ਮੈਂ ਦੇਖਣਾ ਮੁਆਸ਼ਰੇ 'ਚ, ਦੇਖੋ ਨਾ, ਨਜ਼ਰੀਆਤ ਜਿਹੜੇ ਭਾਈ ਸਾਹਿਬ ਹੁੰਦੇ ਨੇ ਨਾ, ਉਹ 2 ਚੀਜ਼ਾਂ 'ਤੇ ਬੇਸ ਕਰਦੇ ਨੇ, ਜਾਂ ਤੁਹਾਡੇ ਮਤਾਲਿਆ 'ਤੇ ਜਾਂ ਤੁਹਾਡੇ ਮੁਸ਼ਾਹਦੇ 'ਤੇ। ਮੇਰੇ ਮਤਾਲਿਆ ਤੇ ਮੁਸ਼ਾਹਦੇ 'ਚ ਦੋਨੇ ਚੀਜ਼ਾਂ ਆਈਆਂ ਨੇ ਕਿ ਇੱਥੇ ਸਹਾਵਤ ਨੂੰ ਐਜ਼ ਅ ਥ੍ਰੈਟਿੰਗ ਟੂਲ ਇਸਤੇਮਾਲ ਕੀਤਾ। ਅੱਛਾ, ਇਹਦੇ ਵਿੱਚ ਇੱਕ ਹੋਰ ਚੀਜ਼ ਮੇਰੇ ਜ਼ਿਹਨ 'ਚ ਆਉਂਦੀ ਹੈ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਨਾ ਕਿ ਸਹਾਫੀ ਜਿਹੜੇ ਨੇ ਉਹ ਆਪਣੇ ਬਿਜ਼ਨੈਸਿਸ ਨੂੰ ਪ੍ਰੋਟੈਕਟ ਕਰਨ ਵਾਸਤੇ ਸਾਰਾ ਕੁਝ ਕਰ ਰਹੇ ਨੇ। ਅੱਛਾ, ਇਹਦੇ ਵਿੱਚ ਐਸਾ ਤੇ ਨਹੀਂ ਹੈ ਕਿ ਅਸੀਂ ਜਿਸ ਤਰ੍ਹਾਂ ਨਾਰਮਲੀ ਕਿਸੇ ਵੀ ਫੀਲਡ ਦੇ ਵਿੱਚ, ਤੁਸੀਂ ਇੰਜੀਨੀਅਰ ਹੋ ਜਾਂ ਤੁਸੀਂ ਵਕੀਲ ਹੋ, ਐਨੀ ਆਕੂਪੇਸ਼ਨ, ਠੀਕ ਹੈ, ਕੋਈ ਵੀ ਤੁਹਾਡਾ ਸ਼ੋਭਾ ਹੈ, ਉਹਦੇ ਵਿੱਚ ਤੁਹਾਨੂੰ ਇੱਕ ਮਾਕੂਲ ਉਜਰਤ ਮਿਲਦੀ ਹੈ। ਯੈਸ। ਠੀਕ ਹੈ। ਮਤਲਬ ਤੁਸੀਂ ਕੋਈ ਅਗਰ ਜੌਬ ਕਰ ਰਹੇ ਹੋ ਜਾਂ ਕੋਈ ਛੋਟਾ ਮੋਟਾ ਕਾਰੋਬਾਰ ਕਰ ਰਹੇ ਹੋ, ਤਾਂ ਉਹਦੇ ਵਿੱਚ ਇੱਕ ਤੁਹਾਡਾ ਮਾਕੂਲ ਮੁਆਵਜ਼ਾ ਹੁੰਦਾ। ਜੀ। ਮੇਰੇ ਨੌਲੇਜ ਵਾਸਤੇ ਤੁਸੀਂ ਗੱਲ ਦੱਸਣੀ ਹੈ ਕਿ ਕਿਆ ਆਇਆ ਇਹ ਜਿਹੜੇ ਮੀਡੀਆ ਹਾਊਸਿਸ ਨੇ ਜਾਂ ਅਖਬਾਰਾਤ ਨੇ, ਇਹ ਉਹ ਬੰਦੇ ਦੇ ਕੈਡਰ ਦੇ ਹਿਸਾਬ ਨਾਲ ਜਾਂ ਉਸ ਬੰਦੇ ਦੇ ਕੈਲੀਬਰ ਦੇ ਹਿਸਾਬ ਨਾਲ ਉਹਨੂੰ ਉਜਰਤ ਵੀ ਦਿੰਦੇ ਨੇ, ਜਾਂ
ਅੱਛਾ ਸਰ ਦੇਖੋ ਭੱਟ ਸਾਹਿਬ, ਪਹਿਲੇ ਦੇਖੋ ਨਾ ਇੱਕ ਮਿੰਟ, ਮੈਂ ਨਾ ਇਹ ਵੀ ਬਾਤ ਫਿਰ ਘੁੰਮ ਘੁਮਾ ਕੇ ਉੱਥੇ ਹੀ ਆ ਜਾਂਦੀ ਹੈ, ਠੀਕ ਹੈ ਨਾ। ਉਜਰਤ ਤੇ ਮਿਲੇਗੀ ਜਿਹੜਾ ਨਾ ਜਰਨਲਿਸਟ ਹੋਏਗਾ, ठीक है, ओके, ठीक है ना। अगर ट्रू माने, ठीक है, कोई मीडिया हाउस ट्रू है कितने अच्छे लेवल ते वर्क करता पे है, ग्रेड ए दा मीडिया हाउस है, ठीक है ना, जिस साडे बड़े बड़े अखबार जी, ने जी, पुराने, ठीक। ठीक है ना। देखो वो यार कि है मैट्रिक पास होते साफी नहीं भर्ती करेगा ना, यस, ठीक है ना। ठीक। ਉਹਦੇ ਵਾਸਤੇ ਕਮ ਸੇ ਕਮ ਇੱਕ ਤਲੀਮੀ ਮਿਆਰ ਹੋਏਗਾ, ਬਿਲਕੁਲ। ਮੈਸ ਕਮਿਊਨੀਕੇਸ਼ਨ, ਕੋਈ ਬੀਏ, ਕੋਈ ਐਮਐਸਸੀ, ਕੋਈ ਦਿਸ ਐਂਡ ਦੈਟ, Yes, ਕੋਈ yes। ਕੁਛ ਨਾ ਕੁਛ ਹੋਏਗਾ। ਅੱਛਾ ਹੁਣ ਸਾਨੂੰ ਕਿਸ ਚੀਜ਼ ਦਾ ਉਹਨਾਂ ਕੁਛ ਨਾ ਕੁਛ ਕੋਈ ਸੈਲਰੀ ਪੈਕੇਜ ਦੇਣਾ, बिल्कुल ठीक, ਸਾਡੇ ਪੱਲੇ ਸਰ ਕੀ ਹੈ। ਮੈਂ ਦੱਸਦਾ ਮਾਜ਼ਰਤ ਤਾਂ ਵੈਰੀ ਸੌਰੀ ਟੂ ਸੇ ਸਾਫੀ ਭਾਈਆਂ ਕੋਈ ਮਾਫੀ, ਠੀਕ ਹੈ ਨਾ ਯਾਰ। ਅਗਰ ਸਾਡੇ ਇੱਥੇ ਇਨਫੋਰਮੇਸ਼ਨ ਆਫਿਸ ਦਾ ਗਰੁੱਪ ਨਾ ਹੋਏ, ਠੀਕ ਹੈ, ਪੁਲਿਸ ਦਾ ਗਰੁੱਪ ਨਾ ਹੋਏ, ठीक है, ਰੈਸਕਿਊ 112 ਦਾ ਗਰੁੱਪ ਨਾ ਹੋਏ, ਤੇ ਨਾਰੋਵਾਲ ਦੀ 90% ਸਹਾਫਤ ਜਿਹੜੀ ਹੈ ਨਾ ਆਪਣੇ ਬੋਝ ਤਲੇ ਖੁਦ ਹੀ ਡਰਮ ਕਰਕੇ ਡਿੱਗ ਪੈਂਦੀ ਹੈ। ठीक हो, ਖਬਰਾਂ ਆਉਂਦੀਆਂ ਨੇ, ਕਾਪੀ ਪੇਸਟ ਕਰਦੀ ਹੈ, वो चौक के चाड़ दे, ਉਹ ਚੌਕੇ ਚਾੜ ਲੈ ਯਾਰ। ਅੱਛਾ ਦੇਖੋ, ਜਿਸ ਤਰ੍ਹਾਂ ਕਿਹਾ ਜਾਂਦਾ ਨਾ ਸਾਫੀ ਮੁਆਸ਼ਰੇ ਦੀ ਅੱਖ ਹੈ, ਮੁਆਸ਼ਰੇ ਦੀ ਅੱਖ ਕਿਸ ਤਰ੍ਹਾਂ ਹੈ ਕਿ ਇਸ ਤਰ੍ਹਾਂ ਹੈ ਕਿ ਮੈਂ ਕੋਈ ਇਨਸੀਡੈਂਟ ਦੇਖਣਾ ਨਾ, ਮੈਂ ਦੇਖੇ ਨੂੰ ਆਪਣੇ ਲਫ਼ਜ਼ਾਂ 'ਚ ਲਿਖ ਸਕਾਂ, ਉਹਨੂੰ ਮੈਂ ਖਬਰੀ ਸ਼ਕਲ ਦੇ ਸਕਾਂ। ਮੇਰੇ ਅੰਦਰ ਇੰਨੀ ਸਲਾਹੀਅਤ ਨਹੀਂ ਹੈਗੀ ਉਸ ਵਾਕਿਆ ਨੂੰ ਮੁਖਤਲਿਫ ਡਾਇਮੈਂਸ਼ਨ ਤੋਂ ਦੇਖ ਕੇ ਆਪਣੇ ਅਲਫਾਜ਼ 'ਚ ਲਿਖਣ ਦੀ। ਮੈਂ ਉਸ ਸਹਾਫਤ ਦੇ ਜਾਂ ਉਹ ਐਡੀਟਰ ਦੇ ਜਾਂ ਦੀਗਰ ਜਿਹੜੇ ਵੀ ਜੌਬ ਨੇ ਉਹਨਾਂ ਦੇ ਪੈਮਾਨੇ ਤੇ ਕਿਸ ਤਰ੍ਹਾਂ ਉੱਪਰ ਉਤਰ ਸਕਦਾ। बिल्कुल ठीक, ਐਡੀਟਿੰਗ ਤਾਂ ਬਹੁਤ ਦੂਰ ਦੀ ਬਾਤ ਹੈ, ਤਾਂ ਮੈਂ ਖਬਰ ਲਿਖ ਨਹੀਂ ਸਕਦਾ। ਹੁਣ ਤੁਸੀਂ ਵੀ ਮੈਸ ਕਮਿਊਨੀਕੇਸ਼ਨ ਪੜ੍ਹੀ ਦੀ ਹੈ, ਠੀਕ ਹੈ ਨਾ, ਮੈਨੂੰ ਵੀ ਖੁਦ ਵੀ ਨਹੀਂ ਪਤਾ, ਠੀਕ ਹੈ ਨਾ, ਕਿ ਖਬਰ ਦੀ ਤਾਰੀਫ ਕੀ ਹੈ, ਖਬਰ ਦੇ ਹਿੱਸੇ ਕਿੰਨੇ ਨੇ, ਕਿਸ ਬਾਤ ਨੂੰ ਕਿੱਥੇ ਪਹਿਲੇ ਰੱਖਣਾ ਹੈ, हाँ जी, ਕਿਸ ਨੂੰ ਕਿੱਥੇ ਦੂਜੇ ਨੰਬਰ ਤੇ ਰੱਖਣਾ, ਕਿਸ ਨੂੰ ਐਂਡ ਤੇ ਰੱਖਣਾ ਹੈ, बिल्कुल ठीक, ਠੀਕ ਹੈ। ਖਬਰ ਦਾ ਤਵਾਜ਼ਨ ਕਿਸ ਤਰ੍ਹਾਂ ਕਾਇਮ ਕਰਨਾ ਹੈ, ਠੀਕ ਹੈ ਨਾ। ਹੀ ਸਾਨੂੰ ਇੱਥੇ ਕੋਈ ਐਜੂਕੇਸ਼ਨ ਹੈ। ਮੈਂ ਕਈ ਦਫਾ ਇਨਫੋਰਮੇਸ਼ਨ ਅਫੀਸਰ ਨੂੰ ਰਿਕੁਐਸਟ ਕਰ ਚੁੱਕਿਆ ਹਾਂ ਕਿ ਯਾਰ ਦੇਖੋ, ਪਹਿਲੀ ਤੇ ਬਾਤ ਇਹ ਹੁੰਦੀ ਹੈ ਕਿ ਬਾਪ ਆਪਣੀ ਔਲਾਦ ਦੀ ਤਰਬੀਅਤ ਕਰੇ, हाँ, ट्रेनिंग जरूरी है, ਠੀਕ ਹੈ। बिल्कुल, ਅਸੀਂ ਜਿਸ ਤਰ੍ਹਾਂ ਵੀ ਆ ਨਾ 100-200 ਬੰਦਾ ਨਾਰੋਵਾਲ ਦਾ, ਅਸੀਂ ਕਹਿਲਵਾਨੇ ਸਾਫੀ ਹਾਂ, ਠੀਕ। ਹਕੀਕਤ ਦਾ ਤੁਹਾਨੂੰ ਪਤਾ ਜਾਂ ਸਾਨੂੰ ਪਤਾ ਹੈ। बिल्कुल ठीक, ਸੁਸਾਇਟੀ ਸਾਫੀ ਸਮਝਦੀ ਹੈ, ਸਾਡੇ ਇਹ ਪੱਲੇ ਪੈ ਗਏ ਦੇ ਨੇ ਲੋਕ, ਠੀਕ ਹੈ। ਕਮ ਸੇ ਕਮ ਇਹਨਾਂ ਨੂੰ ਐਜੂਕੇਟ ਕਰ ਲਵੋ ਯਾਰ, बिल्कुल ठीक, ਠੀਕ ਹੈ ਨਾ। ਤੁਹਾਡੀ ਨੇਕਨਾਮੀ 'ਚ ਵੀ ਇਜ਼ਾਫਾ ਹੋਏਗਾ। बिल्कुल सही, ਕੋਈ ਦਿਲਚਸਪੀ ਨਹੀਂ ਲਈ ਜਾਂਦੀ, ਕਿਉਂ ਵਾਏ ਉਹ ਕੋਈ ਬਾਤ ਪੁਰਾਣੀ। ਜੇ ਕੌਮ ਨੂੰ ਸ਼ੌਰ ਆ ਗਿਆ ਸਾਡਾ ਗਰੇਬਾਨ ਨਾ ਫੜ ਲੈ, ਉਹਨਾਂ ਨੂੰ ਚਾਹੀਦੇ ਨੇ ਕਾਪੀ ਪੇਸਟਰਸ। मतलब जो असी उन्होंने डिक्टेट ਸਰ करे ਨਥਿੰਗ ਐਲਸ ਸਰ। ਮੈਂ ਕਈ ਦਫਾ ਦਾਦੋ ਸ਼ੁਮਾਰ ਗਲਤ ਦੇਖੇ ਨੇ ਖਬਰਾਂ 'ਚ। ਮੈਂ ਪਿਛਲੇ ਸਾਲ ਜਾਂ 1-2 ਸਾਲ ਪੁਰਾਣੀ ਬਾਤ ਹੈ ਕਿ ਮੈਂ ਖਬਰ ਦੇਖੀ 9-10 ਵਰਨ ਦੇ ਵਾਲੇ ਨਾ, ਤੇ ਸਿਆਣੇ ਇੱਕ ਪढ़े लिखे बंदे ने लिखी थी। उन्होंने लिखा जनाब वो जुलूस के जो इंतज़ामात थे बेहतर इंतज़ामात करने पर ज़िली नाज़िम अल अमूर ने तो जो अमला था उसको मुबारकबाद पेश की। ठीक है, मैं उन्होंने भट्ट साहब अपना जट साहब फोन किया, मैं कि यार मैंने एक बात दसो, किसी के घर कोई फौतगी हो जाती है, गली महल्ले के लोग इंतजामात करते हैं, उन्होंने मुबारक देई दी। तदफीन तो बाद आके उन्होंने मुबारक दे दी है। बड़ी पते दी गल यार देखो ना, मैं समझदा कि सहाफत अल्फाज दी हसासीयत को बेहतर Yes. जगह इस्तेमाल करने का नाम है। बेसिकली लफ्जां दे दंद हुंदे, दंद होते थे, बिल्कुल सही बात ठीक की है, लफ्जां दे दंद हुंदे ने। ये बंदे सहाफी नु सब तो ज्यादा पता सर उन्होंने लफ्ज़ों की नज़ाकत का पता होना चाहिए, ठीक है ना, लफ्ज़ों की हसासीयत का इल्म होना चाहिए। लो भट्ट साहब तुहाडे नाल नशिस्त करके बड़ा मजा आया, लेकिन आखिरी गल है अच्छा कि चूंकि साडी वीडियो दा ना दुरानिया बड़ा शॉर्ट अच्छा अच्छा ठीक है अच्छा ठीक है। ਇਹਦੇ ਵਿੱਚ ਸਿਰਫ ਇਹ ਦੱਸੋ ਕਿ ਜਿਹੜੇ ਨਵੇਂ ਕੋ ਆਉਣ ਵਾਲੇ ਨੇ हाँ हाँ बिल्कुल सही बात। ਉਹਨਾਂ ਵਾਸਤੇ ਕੋਈ है ਕੋਈ अच्छा थोड़ा यार बहुता? बिल्कुल बड़ा स्कोप है। मैं ना चूंकि 4 साल कबल मैं भी सहाफत से आया, जी, ठीक है ना। मैं जो सहाफत से आया ना तो बड़े लोगों ने मैंने डिस्कस किया है, ठीक है ना। लेकिन मेरा चूंकि ना असलूब, मेरा पैटर्न, मेरी सोच, मेरा नज़रिया थोड़ा डिफरेंट सी। अल्लाह ताला ने मेरे को 4 साल से 40 साल का सफर तय करवा लिया। ਜ਼ਬਰਦਸਤ ਉਹਦੀ ਰੀਜ਼ਨ ਕੀ ਸੀ? ਮੈਂ ਹੁਣ ਉਧਰ ਆਣਾ ਮੁਕਤਸਰ ਦੀ ਬਾਤ ਕਰਾਂ। ਮੈਨੂੰ ਕਿਸੇ ਨਾ ਦੋਸਤ ਨੇ ਪੁੱਛਿਆ, ਉਹਨੇ ਕਿਹਾ WhatsApp ਇੱਥੇ ਦੇ ਲੋਕ 40-50 ਸਾਲ ਤੋਂ ਲੱਗੇ ਦੇ, ਤੁਸੀਂ ਉਮਰ ਦੇ ਆਖਰੀ ਹਿੱਸੇ ਜਾ ਕੇ ਸਹਾਫਤ 'ਚ ਆਏ ਹੋ ਤੇ ਏਡੀ ਜਲਦੀ ਅੱਲਾ ਨੇ ਇੱਜ਼ਤ ਦੇ ਦਿੱਤੀ, ਇਹਦੀ ਵਜ੍ਹਾ ਕੀ ਹੈ? ਮੈਂ ਕਿ ਯਾਰ ਇਹਦੀ ਵਜ੍ਹਾ ਸਿਰਫ ਸਿੰਪਲ ਜੀ ਹੈ ਕਿ ਮੈਂ ਜਿਸ ਰਸਤੇ ਤੇ ਚੱਲਿਆ ਹਾਂ ਨਾ ਉਹ ਰੋਡ ਹੀ ਬਿਲਕੁਲ ਖਾਲੀ ਸੀ, ਬਿਲਕੁਲ ਠੀਕ, ਸਾਰੀ ਟ੍ਰੈਫਿਕ ਦੂਸਰੀ ਸਾਈਡ ਤੇ, ਬਿਲकुल ठीक, ਠੀਕ ਹੈ।
ਮੇਰਾ ਮਸ਼ਵਰਾ ਨਵੇਂ ਸਾਥੀਆਂ ਨੂੰ ਜ਼ੋਰ ਆਉਣ ਬੜੀ ਅਸਲ ਜ਼ਰੂਰਤ ਹੈ, ਬਲਕਿ ਕਈ ਯੰਗਸ ਮੇਰੇ ਨਾਲ ਰਾਬਤੇ 'ਚ ਉਹਨਾਂ ਵਾਸਤੇ ਸਿਰਫ ਇੱਕ ਹੀ ਬਾਤ ਕਰਾਂਗਾ, ਜੀ ਇਹ ਜ਼ਰੂਰੀ ਨਹੀਂ ਮਾਸ ਕਮਿਊਨੀਕੇਸ਼ਨ, ਲੇਕਿਨ ਐਜੂਕੇਸ਼ਨ ਬੜੀ ਜ਼ਰੂਰੀ ਹੈ। ਬਿਲਕੁਲ ਤੁਹਾਡਾ ਮਤਾਲਿਆ ਬੜਾ, ਸਟੱਡੀ ਜਾਰੀ ਰੱਖੋ, ਸਟੱਡੀ ਕਰੋ, ਠੀਕ ਹੈ, ਕੁਐਸਚਨਿੰਗ ਪੈਦਾ ਕਰੋ। ਬਿਲਕੁਲ ਠੀਕ। ਕੁਐਸਚਨ ਜਿਹੜਾ ਬੰਦਾ ਕਿਸੇ ਜ਼ਿਲ੍ਹੇ ਇੰਤਜ਼ਾਮੀਆ ਨੂੰ, ਕਿਸੇ ਅਫੀਸਰ ਨੂੰ, ਕਿਸੇ ਸਿਆਸਤਦਾਨ ਨੂੰ ਕੁਐਸਚਨ ਕਰ ਸਕਦਾ ਨਾ, ਕੁਐਸਚਨ ਜਨਰੇਟ ਕਰ ਸਕਦਾ ਹੈ, ਉਹ ਅੱਛਾ ਸਾਫੀ ਹੈ ਤੇ ਬਿਹਤਰੀਨ ਸਾਫੀ ਹੈ। ਤੇ ਨੰਬਰ 2 ਬਾਤ, ਅਸਲ ਸਵਾਲ ਹੁਣ ਇਹ ਹੈ ਕਿ ਕੁਐਸਚਨ ਕਿਸ ਤਰ੍ਹਾਂ ਕਰਨਾ ਹੈ। ਕੁਐਸਚਨ ਕਰਨ ਦੇ ਪਿੱਛੇ ਨਾ ਤੁਹਾਡਾ ਮਤਾਲਿਆ, ਮੁਸ਼ਾਹਦਾ, ਗੌਰ, ਫਿਕਰ, ਦਾਨਿਸ਼, ਫਹਿਮ ਚਾਹੀਦੀ ਹੈ। ਬਿਲਕੁਲ ਮਤਾਲਿਆ ਕਰੋ, ਸਟੱਡੀ ਹੋਣੀ ਚਾਹੀਦੀ ਹੈ, ਪੜ੍ਹੇ ਲਿਖੇ ਲੋਕ ਆਉਣ, ਪੜ੍ਹੇ ਲਿਖੇ ਲੋਕਾਂ ਵਾਸਤੇ ਬੜਾ ਸਕੋਪ ਮੌਜੂਦ। ਬਿਲਕੁਲ ਠੀਕ ਹੈ। ਅੱਜ ਦੀ ਗੱਲ ਵੇਲੇ ਦੇ ਵਿੱਚ ਇਹ ਕੁਛ ਹੀ, ਇਨਸ਼ਾਅੱਲਾ ਅਸੀਂ ਫੇਰ ਨਿਸ਼ਚਿਤ ਜਾਵਾਂਗੇ। ਨਾਈਸ ਟੂ ਟਾਕ ਯੂ, ਥੈਂਕ ਯੂ ਸਰ, ਥੈਂਕ ਯੂ। ਆਪਣੇ ਭੱਟ ਸਾਹਿਬ ਵੀਰ ਨਾਲ ਅਸੀਂ ਫੇਰ ਗੱਪ ਲਾਵਾਂਗੇ, ਲੇਕਿਨ ਫੇਰ ਸਾਡਾ ਮੌਜੂ ਬੋਰ ਹੋਏਗਾ ਸਰ। ਬਿਲਕੁਲ। ਤੇ ਬਾਕੀ ਇਹ ਵੇ ਕਿ ਸਹਾਫੀਆਂ ਵਾਸਤੇ, ਜਿਹੜੇ ਆਉਣ ਵਾਲੇ ਸਹਾਫੀ ਨੇ, ਉਹਨਾਂ ਵਾਸਤੇ ਮੈਂ ਥੋੜਾ ਜਿਹਾ ਇਨਪੁਟ ਦੇ ਦਿਆਂ ਕਿ ਪਹਿਲੇ ਤੁਸੀਂ ਸਿਰਫ ਮੀਡੀਆ ਦੇ ਅਦਾਰਿਆਂ ਦੇ ਮਰਹੂਨੇ ਮਿੰਨਤ ਸੋ ਕਿ ਤੁਹਾਨੂੰ ਕੁਝ ਲੱਗੇ। ਜੀ ਜੀ ਜੀ। ਹੁਣ ਤੁਹਾਨੂੰ ਐਸੇ ਡਿਜੀਟਲ ਪਲੇਟਫਾਰਮ ਮਿਲ ਗਏ ਨੇ ਕਿ ਤੁਹਾਡਾ ਸੋਰਸ ਆਫ ਇਨਕਮ ਜਿਹੜਾ ਹੈ, ਤੁਹਾਡੀ ਕਮਾਈ ਜਿਹੜੀ ਹੈ, ਉਹਨਾਂ ਪਲੇਟਫਾਰਮ ਦੇ ਥਰੂ ਹੋ ਸਕਦੀ ਹੈ। ਲਿਹਾਜ਼ਾ ਇਹ ਸਭ ਤੋਂ ਵੱਡਾ ਤੁਹਾਡੇ ਕੋਲ ਇੱਕ ਹਥਿਆਰ ਹੈ ਕਿ ਤੁਸੀਂ ਝੂਠ ਨਹੀਂ ਬੋਲਣਾ, ਤੁਸੀਂ ਸੱਚ ਬੋਲ ਸਕਦੇ। ਜੀ ਜੀ ਜੀ। ਸੋ ਅੱਜ ਦੀ ਗੱਲ ਵੇਲੇ ਦੀ ਦੁਨੀਆ ਦੇ ਜਿਸ ਕੋਨੇ ਤੇ ਵੀ ਉਹ ਹੱਸਦੇ ਰਹੋ, ਵਸਦੇ ਰਹੋ। ਆਪਣੇ ਜੱਟ ਵੀਰ ਨੂੰ ਇਜਾਜ਼ਤ ਦਿਓ। ਰੱਬ ਰੱਖ। ਜੀ ਥੈਂਕ ਯੂ ਜੀ, ਥੈਂਕ ਯੂ।